ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲੀ ਜਿਹੜੀ ਖਬਰ ਆ ਤੇ ਸਭ ਤੋਂ ਜਿਨ੍ਹਾਂ ਦਾ ਉੱਤੇ ਜਿਹੜਾ ਨਜ਼ਰ ਆ ਸਾਰੀ ਦੁਨੀਆ ਦੀ ਤੇ ਖਾਸ ਕਰਕੇ ਭਾਰਤੀਆਂ ਦੀ ਕਹਿੰਦੇ ਲੋਕ ਸਭਾ ਦੇ ਪਹਿਲੇ ਗੇੜ ਦੀਆਂ ਚੋਣਾਂ ਦੇ ਦੌਰਾਨ EVM ਦੀਆਂ ਸ਼ਿਕਾਇਤਾਂ ਵੀ ਆਉਣ ਲੱਗੀਆਂ ਤੇ ਕਿੱਦਾਂ ਦਾ ਰਿਹਾ ਜਿਹੜਾ ਪੂਰਾ ਮਾਹੌਲ। ਹਾਂ ਬਿਲਕੁਲ, ਮਾਹੌਲ ਜਿਹੜਾ ਆ ਉਹ ਬਣਿਆ ਪਿਆ, ਰੰਗ ਵੱਜੇ ਪਏ ਆ। ਅੱਜ ਪਹਿਲੇ ਗੇੜ ਦਾ ਇਲੈਕਸ਼ਨ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਾ ਵਾ ਔਰ ਇਹਦੀ ਵੋਟਿੰਗ ਪਰਸੈਂਟੇਜ ਜਿਹੜੀ ਆ ਉਹ ਅਲੱਗ ਅਲੱਗ ਆ, ਕਿਤੇ 55 ਕਿਤੇ 65 ਤੱਕ ਆ। ਤਾਂ ਔਸਤ ਆਪਾਂ 60 ਤੱਕ ਗਿਣ ਸਕਦੇ ਹਾਂ ਕਿ ਪਹਿਲੀ ਸ਼ੁਰੂਆਤ ਜਿਹੜੀ ਆ ਉਹ 60 ਐਵਰੇਜ ਕੱਢ ਕੇ ਆਪਾਂ ਚੱਲੀਏ, ਐਗਜ਼ੈਕਟ ਨਹੀਂ ਮੰਨ ਸਕਦੇ ਆਪਾਂ ਖੜੇ ਮਾਹੌਲ ਦੀ ਖੜੀ। ਤਾਂ ਸ਼ਿਕਾਇਤਾਂ ਉਹੀ ਪੁਰਾਣੀਆਂ ਔਰ ਇਹ ਪੁਰਾਣੀਆਂ ਸ਼ਿਕਾਇਤਾਂ ਉਦੋਂ ਜ਼ਿਆਦਾ ਤੇਜ਼ ਹੋਈਆਂ ਸੀਗੀਆਂ ਜਦੋਂ 2014 ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਹੋਂਦ 'ਚ ਆਈ ਸੀਗੀ। ਤਾਂ ਸਭ ਤੋਂ ਪਹਿਲਾ ਜਿਹੜਾ ਰੌਲਾ ਪਿਆ ਸੀਗਾ ਉਹ ਤੁਹਾਨੂੰ ਯਾਦ ਹੋਣਾ, ਮੱਧ ਪ੍ਰਦੇਸ਼ ਦੀਆਂ ਜਦੋਂ 2 ਵਿਧਾਨ ਸਭਾ ਦੀਆਂ ਉਪ ਚੋਣਾਂ ਹੋਣੀਆਂ ਸੀਗੀਆਂ, ਉਸ ਵੇਲੇ ਪਿੰਡ ਜ਼ਿਲ੍ਹੇ ਦੇ ਵਿੱਚ ਅਟੇਰ 'ਚ ਇੱਕ ਸਿਆਪਾ ਪੈ ਗਿਆ ਸੀ। ਸਿਆਪਾ ਇਹ ਸੀਗਾ ਕਿ EVM ਮਸ਼ੀਨ ਦੀ ਡੈਮੋ ਦੇ ਦੌਰਾਨ ਜਿਹੜੀ ਮਰਜ਼ੀ ਪਾਰਟੀ ਨੂੰ ਬਟਨ ਦਬਾਓ, ਵੋਟ ਜਿਹੜੀ ਆ ਉਹ ਕਮਲ ਦੀ ਝੋਲੀ 'ਚ ਜਾ ਕੇ ਡਿੱਗ ਗਈ ਸੀ। ਉੱਥੋਂ ਇਹ ਬਖੇੜਾ ਜ਼ਿਆਦਾ ਪੈ ਗਿਆ ਸੀਗਾ। ਉਸ ਤੋਂ ਬਾਅਦ ਇਹ ਵਿਰੋਧ ਦੀ ਸੁਰਾਂ ਜਿਹੜੀਆਂ EVM ਮਸ਼ੀਨਾਂ ਨੂੰ ਲੈ ਕੇ ਸੀ ਉਹ ਤਿੱਖਣ ਹੋਈਆਂ। ਤਾਂ ਅੱਜ ਵੀ ਕਈ ਪਾਸੋਂ ਇਹੋ ਜਿਹੀਆਂ ਖਬਰਾਂ ਆਈਆਂ ਨੇ ਜਿਹੜੀਆਂ ਇਸ ਵਿਵਾਦ ਨੂੰ ਮਰਨ ਨਹੀਂ ਦੇਣਗੀਆਂ। ਜਿੱਦਾਂ ਆਪਾਂ VVPAT ਮਸ਼ੀਨਾਂ ਦੇ ਮਿਲਾਣ ਦਾ ਮਾਮਲਾ ਵਿਚਾਰਿਆ ਸੀਗਾ ਕਿ ਸ਼ਾਇਦ ਹੁਣ ਇਹ ਝਗੜਾ ਜਿਹੜਾ ਕੁਛ ਹੱਦ ਤੱਕ ਘੱਟ ਜਾਊਗਾ, ਪਰ ਜਿਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਅੱਜ ਸ਼ੁਰੂਆਤੀ ਗੇੜ ਚੋਂ, ਜਿਸ ਤਰੀਕੇ ਦੀਆਂ ਖਬਰਾਂ ਨਿਕਲ ਕੇ ਆਈਆਂ ਨੇ, ਉਹ ਤੋਂ ਲੱਗਦਾ ਹੈ, ਪਰਸੈਪਸ਼ਨ ਬਣਦੀ ਆ, ਧਾਰਨਾ ਬਣਦੀ ਆ ਕਿ ਇਹ ਵਿਵਾਦ ਮਰੂਗਾ ਨਹੀਂ, ਇਹ ਵਿਵਾਦ ਜਿੰਦਾ ਰਹੂਗਾ। ਤਾਂ ਜਿੱਦਾਂ ਅੱਜ ਜੰਮੂ ਕਸ਼ਮੀਰ ਦੇ ਵਿੱਚੋਂ ਖਬਰ ਆਈ ਆ, ਉੱਥੇ ਜਿਹੜਾ ਸਾਬਕਾ ਚੀਫ ਮਿਨਿਸਟਰ ਉਮਰ ਅਬਦੁੱਲਾ ਉਹ ਕਲੇਮ ਕਰਦਾ, ਦਾਅਵਾ ਕਰਦਾ ਵਾ ਕਿ ਇੱਕ ਥਾਂ ਤੇ EVM ਮਸ਼ੀਨ ਦੇ ਵਿੱਚ ਜਿਹੜਾ ਕਾਂਗਰਸ ਦਾ ਬਟਨ ਆ ਉਹ ਦੱਬ ਹੀ ਨਹੀਂ ਹੋ ਰਿਹਾ, ਮਤਲਬ ਕਿ ਦਬਾਇਆ ਹੀ ਨਹੀਂ ਜਾ ਰਿਹਾ। ਉਹਨਾਂ ਨੇ ਬਾਕਾਇਦਾ ਟਵੀਟ ਕੀਤਾ ਵਾ। ਇਸ ਤੋਂ ਇਲਾਵਾ ਹੋਰ ਵੀ ਕਈ ਥਾਈਂ ਘਟਨਾ ਵਾਪਰੀਆਂ ਨੇ, ਜਿੱਦਾਂ ਖਾਸ ਤੌਰ ਤੇ UP ਦੇ ਵਿੱਚ 2 ਥਾਵਾਂ ਤੋਂ ਇਹ ਰੌਲਾ ਰੱਪਾ ਸਾਹਮਣੇ ਆਇਆ, ਬਿਜਨੌਰ ਦੇ ਵਿੱਚੋਂ ਵੀ ਆਇਆ। ਉੱਥੇ ਹੋ ਕੀ ਰਿਹਾ ਸੀਗਾ ਕਿ ਕੁਛ ਲੋਕ ਕਹਿੰਦੇ ਕਿ ਅਸੀਂ ਹਾਥੀ ਤੇ ਚੜ੍ਹਨਾ ਚਾਹੁੰਦੇ ਸੀ, ਭਾਵ ਹਾਥੀ ਨੂੰ ਵੋਟ ਜਿਹੜੀ ਆ ਪਾਉਣੀ ਚਾਹੁੰਦੇ ਸੀਗੇ, ਪਰ ਜਦੋਂ ਹਾਥੀ ਦੀ ਕੰਨ ਤੇ ਹੱਥ ਫੇਰਦੇ ਸਾਂ, ਭਾਵ ਉਧਰ ਨੂੰ ਵੋਟ ਪੋਲ ਕਰਦੇ ਸਾਂ, ਤੇ ਵੋਟ ਜਾ ਰਹੀ ਸੀਗੀ VVPAT ਦੇ ਵਿੱਚ ਜੋ ਸ਼ੋਅ ਹੋ ਰਹੀ ਸੀਗੀ ਵੋਟ, ਉਹ ਹੋ ਰਹੀ ਸੀਗੀ ਕਮਲ ਦੇ ਕੋਲ, ਯਾਨੀ ਕਮਲ ਆਪਰੇਸ਼ਨ ਚੱਲ ਰਿਹਾ ਸੀਗਾ। ਤਾਂ ਇਸੇ ਤਰ੍ਹਾਂ ਕਰਾਨਾ, ਤੁਹਾਨੂੰ ਪਤਾ ਹੀ ਆ, ਜਿਹੜਾ ਕਰਾਨਾ ਇੱਕ ਨਵੇਂ ਤਰ੍ਹਾਂ ਦੇ ਸਮੀਕਰਨ ਪੈਦਾ ਕਰ ਗਿਆ ਸੀਗਾ UP ਦੇ ਵਿੱਚ। ਤਾਂ ਕੈਰਾਨਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਗੜਬੜੀ ਦੀ ਖਬਰ ਆਈ ਆ। ਤਾਂ ਇਹ ਹੁਣ ਵੱਖ-ਵੱਖ ਤਰੀਕੇ ਦੇ ਨਾਲ ਖਬਰਾਂ ਨਜਿੱਠੀਆਂ ਜਾ ਰਹੀਆਂ। ਅਫਸਰਾਨ ਕਹਿ ਰਹੇ ਆ ਜੀ ਉਹ ਜਿਹੜਾ ਪਹਿਲਾ ਮਾਮਲਾ ਸੀਗਾ ਬਿਜਨੌਰ ਵਾਲਾ, ਤੇ ਉਹਦੇ ਵਿੱਚ ਤੇ ਦੇਖੋ ਜੀ ਜਦੋਂ ਮੌਕ ਡਰਿਲ ਹੋਈ ਸੀਗੀ ਉਦੋਂ ਇਹ ਸਮੱਸਿਆ ਆਈ ਸੀਗੀ, ਫਿਰ ਦੂਰ ਕਰ ਦਿੱਤੀ ਗਈ। ਦੂਸਰੇ 'ਚ ਕਹਿ ਰਹੇ ਕਿ ਤਕਨੀਕੀ ਦਿੱਕਤ ਆਈ ਹੈ। ਤਾਂ ਕਹਿੰਦਾ ਭਾਵ ਇਹ ਆ ਕਿ EVM ਨੂੰ ਲੈ ਕੇ ਅੱਜ ਪਹਿਲੇ ਗੇੜ ਦੇ ਵਿੱਚ ਖਬਰਾਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ। ਉਹਦਾ ਇੱਕਾ ਦੁੱਕਾ ਥਾਂ ਤੋਂ ਹਿੰਸਾ ਦੀ ਵੀ ਖਬਰ ਹੈ, ਛੋਟੀ ਹਿੰਸਾ ਦੀ ਵੀ ਖਬਰ ਆ। ਇੱਕ ਥਾਂ ਤੇ ਤਾਂ ਮੇਰੇ ਖਿਆਲ ਦੇ ਨਾਲ ਗੋਲੀ ਵੀ ਚਲਾਉਣੀ ਪਈ ਆ BSF ਨੂੰ। ਬਾਕੀ ਤਫਸੀਲਾਂ ਜਿਹੜੀ ਆ ਉਹ ਕੱਲ ਨੂੰ ਮਿਲੂਗੀ, ਕਿਉਂਕਿ ਅੱਜ ਦੇਰ ਸ਼ਾਮ ਤੱਕ ਇੰਡੀਆ ਦੇ ਪੂਰੇ ਕੋਨੇ ਕੋਨੇ 'ਚ ਜਿਹੜੀਆਂ ਖਬਰਾਂ ਆਉਣਗੀਆਂ ਉਹ ਸਵੇਰੇ ਅਖਬਾਰਾਂ 'ਚ ਛਪੂਗੀਆਂ, ਤਫਸੀਲ ਆਊਗੀ, ਕਿੰਨੀ ਪਰਸੈਂਟੇਜ ਨਿਕਲਦੀ ਆ, ਸਾਰਾ ਕੁਛ ਆਪਾਂ ਨੂੰ ਸਾਫ਼ ਤਸਵੀਰ ਦੇ ਰੂਪ 'ਚ ਸਵੇਰੇ ਵੇਖਣ ਨੂੰ ਮਿਲ ਜਾਊਗਾ। ਇੰਡੀਆ ਦਾ ਸਮਾਂ ਜਿਹੜਾ ਸਵੇਰ ਦਾ ਹੋਊਗਾ, ਪਰ ਇਸ ਵੇਲੇ ਜਿਹੜੀ ਤਸਵੀਰ ਦਿਖਦੀ ਆ ਕਿ EVM ਦਾ ਝਗੜਾ ਜਿਹੜਾ ਉਹ ਨਿਬੜੂਗਾ ਨਹੀਂ, ਇਹ ਤੈਅ ਹੈ ਇਸ ਵੋਟ ਤੇ। ਜੀ ਜੀ ਬਿਲਕੁਲ, EVM ਦਾ ਰੌਲਾ ਰੱਪਾ ਤਾਂ ਪੂਰਾ ਹੀ ਰਹਿਣਾ ਆ। ਤੇ ਦੋਨੋਂ ਪਾਰਟੀਆਂ ਕੋਈ ਦਾਅਵੇ ਸ਼ਾਵੇ ਕਰ ਰਹੀਆਂ ਆ ਵੀ ਸਾਨੂੰ ਪਈਆਂ ਜ਼ਿਆਦੀਆਂ ਜਾਂ ਸਾਨੂੰ ਪਈਆਂ? ਨਹੀਂ, ਇੱਕ ਦਾਅਵਾ ਕਰ ਸਕਦੇ, ਦਾਅਵਾ ਕਰਕੇ ਤਾਂ ਫਸ ਜਾਣਗੇ, ਤੁਹਾਨੂੰ ਕਿਵੇਂ ਪਤਾ ਲੱਗਾ, ਸੋ ਇਸ ਕਰਕੇ ਦਾਅਵਾ ਨਹੀਂ ਕਰੂਗੇ। ਉਹਦਾ ਦਾਅਵਾ ਇਹ ਕੀਤਾ ਜਾ ਰਿਹਾ ਆ। ਵੈਸੇ ਤੇ ਅੱਜ ਜੇ ਤੁਸੀਂ ਦੇਖੋਗੇ ਭਾਜਪਾ ਵਾਲੇ ਤੇ ਦਾਅਵਾ ਕਰਦੇ ਆ ਕਿ ਇਸ ਵਾਰ 400 ਕੇ ਪਾਰ, ਉਹ ਕਹਿੰਦੇ ਆ ਕਿ 400 ਤੋਂ ਪਾਰ ਜਾਣਾ ਹੈ। ਤੇ ਜਿਹੜੇ ਦੂਸਰੀ ਧਿਰ ਵਾਲੇ ਆ ਉਹ ਕਹਿੰਦੇ ਆ ਕਿ ਨਹੀਂ, ਐਤਕੀ ਤੁਹਾਡਾ ਗੱਡਾ ਰੋਕ ਦੇਣਾ, ਅਸੀਂ ਚੱਕਰ 'ਚ ਫਸਾ ਦੇਣਾ। ਸੋ ਦਾਅਵੇ ਦੋਵੇਂ ਪਾਸੋਂ ਹੋ ਰਹੇ ਆ। ਤਾਂ ਇਹਨਾਂ ਦਾਅਵਿਆਂ ਦੀ ਸਾਰੀ ਜਿਹੜੀ
ਆਣੀ ਹੈ ਉਹ ਸਾਡੇ ਸਾਹਮਣੇ ਨਿਕਲ ਕੇ ਆ ਜਾਊਗੀ ਜਦੋਂ 23 ਤਰੀਕ ਨੂੰ ਨਤੀਜਾ ਆਊਗਾ। ਬਹਰਹਾਲ ਦਾਅਵੇ ਕੀਤੇ ਜਾ ਰਹੇ ਆ, ਉਹਦਾ ਦਿਲਚਸਪ ਇਲੈਕਸ਼ਨ ਹੋ ਰਿਹਾ ਜਿਹਦੇ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਇਹਦੇ ਮੰਤਰੀਆਂ ਤੱਕ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਚੋਣ ਜਾਬਤਾ ਉਲੰਘਣ ਦੀ। ਔਰ ਇੱਥੋਂ ਤੱਕ ਕਿ ਇੱਕ ਕਾਰਟੂਨਿਸਟ ਨੇ ਇੱਕ ਕਾਰਟੂਨ ਬਣਾ ਦਿੱਤਾ ਜਿਹਦੇ ਚ ਜਿਹੜਾ ਚੋਣ ਕਮਿਸ਼ਨਰ ਆ ਉਹ ਸੰਕੇਤਕ ਤੌਰ ਤੇ ਫੋਨ ਕਰ ਰਿਹਾ ਹਾਕਮ ਧਿਰ ਨੂੰ ਕਿ ਮੇਰੀ ਇੱਜ਼ਤ ਰੱਖਣ ਵਾਸਤੇ 1-2 ਵਾਰੀ ਚੋਣ ਜਾਬਤੇ ਦੀ ਪਾਲਣਾ ਹੀ ਕਰ ਲਓ ਬਾਈ ਬਣ ਕੇ। ਸੋ ਇਹ ਹਾਲ ਬਣਿਆ ਪਿਆ। ਕਹਿਣ ਦਾ ਭਾਵ ਇਹ ਆ ਕਿ ਈਵੀਐਮ ਦਾ ਝਗੜਾ ਤੇ ਆਪਣੀ ਥਾਂ ਤੇ ਆ, ਇੱਥੇ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਭਰੋਸੇਯੋਗਤਾ ਉਹ ਵੀ ਦਾਅ ਤੇ ਲੱਗੀ ਪਈ ਆ। ਜੀ, ਤੇ ਵੈਸੇ ਮਿੰਟੂ ਜੀ ਜਿੱਦਾਂ ਤੁਸੀਂ ਕਹਿੰਦੇ ਵੀ ਧੱਜੀਆਂ ਇੰਨੀਆਂ ਉਡਾਈਆਂ ਜਾਂਦੀਆਂ ਤੇ ਫਿਰ ਇਹ ਚੋਣ ਜ਼ਾਬਤੇ ਦਾ ਮਕਸਦ ਕੀ ਰਹਿ ਜਾਂਦਾ ਆ ਜੇ ਉਹ ਉਸ ਦੀ ਕੋਈ ਲਾਗੂ ਹੀ ਜਿਹੜਾ ਉਸ ਨੂੰ ਕਰਨ ਦੇ ਵਿੱਚ ਉਹ ਨਾਕਾਮਯਾਬ ਨੇ? ਇਹ ਦੇਖੋ ਬਿਲਕੁਲ ਇਹ ਤੇ ਸਹੀ ਹੈ ਕਿ ਜੋ ਮਾਡਲ ਕੋਡ ਆਫ ਕੰਡਕਟ ਔਰ ਖਾਸ ਤੌਰ ਤੇ ਜਨਰਲ ਇਲੈਕਸ਼ਨ ਦਾ ਜਿਹੜਾ ਮਾਡਲ ਕੋਡ ਆਫ ਕੰਡਕਟ ਆ, ਜੇ ਉਹਨੂੰ ਪ੍ਰਧਾਨ ਮੰਤਰੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਉਹ ਕਿਸੇ ਵੀ ਪਾਰਟੀ ਦਾ ਹੋਵੇ, ਜੇ ਪ੍ਰਧਾਨ ਮੰਤਰੀ ਉਹਨੂੰ ਅੰਗੂਠਾ ਵਿਖਾ ਦਿੰਦਾ ਤਾਂ ਫਿਰ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਗੱਲ ਹੈ। ਔਰ ਕਾਸ਼ ਮੈਂ ਇੱਥੇ ਇੱਕ ਨਾਂ ਯਾਦ ਕਰੂੰਗਾ ਕਿ ਕਾਸ਼ ਇੱਥੇ ਕਿਤੇ ਸੈਸ਼ਨ ਸਾਹਿਬ ਹੁੰਦੇ, ਸੈਸ਼ਨ ਸਾਹਿਬ ਜਿਹੜੇ ਸੀਗੇ TN ਸੈਸ਼ਨ, ਉਹ ਹੁੰਦੇ ਤੇ ਮੇਰੇ ਖਿਆਲ ਦੇ ਨਾਲ ਗੱਲ ਬਣਦੀ ਤਾਂ ਉਹਨਾਂ ਨੇ ਨਿਸ਼ਚਿਤ ਤੌਰ ਤੇ ਇੱਕ ਮਿਸਾਲ ਪੈਦਾ ਕਰ ਦੇਣੀ ਸੀ। ਮਸਲਨ ਨਰਿੰਦਰ ਮੋਦੀ ਦੇ ਮਾਮਲੇ 'ਚ ਦੇਖੋ ਉਹਨਾਂ ਨੇ ਸਿੱਧੇ ਤੌਰ ਤੇ ਪੁਲਵਾਮਾ ਅਟੈਕ ਤੇ ਵੋਟ ਮੰਗੀ ਆ, ਕੋਈ ਬੰਦਾ ਮੁਨਕਰ ਹੋ ਸਕਦਾ? ਇੱਕ ਪ੍ਰਧਾਨ ਮੰਤਰੀ ਇਸ ਤਰ੍ਹਾਂ ਮਾਡਲ ਕੋਡ ਆਫ ਕੰਡਕਟ ਤੋੜ ਕੇ ਪੁਲਵਾਮਾ ਹਮਲੇ ਤੇ ਸਿੱਧੀ ਵੋਟ ਮੰਗਦਾ ਹੀ ਉਸ ਤੋਂ, ਤੇ ਉਹਦੇ ਤੇ ਮੌਕਾ ਸੀਗਾ ਕਾਰਵਾਈ ਕਰਕੇ ਜੋ ਡਿੱਗਿਆ ਪਿਆ ਭਰੋਸਾ ਉਹ ਬਹਾਲ ਕੀਤਾ ਜਾਂਦਾ ਚੋਣ ਕਮਿਸ਼ਨ ਵੱਲੋਂ। ਕਿਆ ਚੱਕੋ ਅਸੀਂ ਪ੍ਰਧਾਨ ਮੰਤਰੀ ਵੀ ਨਹੀਂ ਛੱਡਦੇ ਭਾਈ, ਸਾਡੀ ਜਿਹੜੀ ਪ੍ਰੇਰਨਾ ਆ ਉਹ TN ਸੈਸ਼ਨ ਤੋਂ ਆਉਂਦੀ ਆ। ਸਾਡੇ ਉਹ ਕਿਸੇ ਸਮੇਂ ਦੇ ਉਹ ਕਮਿਸ਼ਨਰ ਰਹੇ ਜਿਨ੍ਹਾਂ ਨੇ ਸਰਕਾਰਾਂ ਦੀ ਪਰਵਾਹ ਨਹੀਂ ਕੀਤੀ ਤੇ ਅਸੀਂ ਵੀ ਅੱਜ ਦੀ ਤਰੀਕ ਦੇ ਵਿੱਚ ਇਉਂ ਹੀ ਚੱਲਦੇ ਆ। ਤਾਂ ਮੇਰੇ ਖਿਆਲ ਨਾਲ ਇੱਕ ਮੌਕਾ ਸੀਗਾ। ਤੋ ਅੱਜ ਜੇ ਅਸੀਂ ਦੇਖੀਏ ਤਾਂ ਚੋਣ ਕਮਿਸ਼ਨ ਹੈ ਜਿਹੜਾ ਬੜਾ ਮਜਬੂਰ ਜਿਹਾ ਹੋ ਕੇ ਤੁਰਿਆ ਦਿਖਾਈ ਦਿੰਦਾ ਇਸ ਮਾਮਲੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵਿੱਚ ਸਾਧਨ ਦਾ ਮਾਮਲਾ ਆ, ਕੇਂਦਰ ਨੇ ਸਫਾਈ ਦਿੱਤੀ ਹੈ। ਹਾਂ ਦੇਖੋ ਇਸ ਮਾਮਲੇ ਦੇ ਵਿੱਚ ਅੱਜ ਕਾਫੀ ਰਸਾਕਸ਼ੀ ਹੋਈ ਆ। ਇਹ ਹੋਇਆ ਕੀ ਆ ਕਿ ਰਾਹੁਲ ਗਾਂਧੀ ਜਦੋਂ ਇੱਕ ਕੰਪੇਨ ਦੇ ਵਿੱਚ ਜਾ ਰਿਹਾ ਸੀਗਾ ਤਾਂ ਪੱਤਰਕਾਰਾਂ ਦੇ ਮੁਖਾਤਬ ਹੁੰਦੇ ਆ ਉਹਦੇ ਤੇ ਗ੍ਰੀਨ ਲਾਈਟ ਪੈਂਦੀ ਆ ਉਹਦੇ ਸੱਜੇ ਪਾਸੇ ਚਿਹਰੇ ਦੇ ਮੱਥੇ ਵਾਲੀ ਸਾਈਡ। ਤਾਂ ਉਹ ਜਿਹੜੀ ਗ੍ਰੀਨ ਲਾਈਟ ਆ ਉਹਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਉਹ ਲੇਜ਼ਰ ਲਾਈਟ ਸੀਗੀ। ਭਾਵ ਇਹ ਆ ਕਿ ਕਈ ਵਾਰ ਸਨਾਈਪਰ ਰਾਈਫਲ ਜਿੱਦਾਂ ਹੁੰਦੀ ਆ ਨਿਸ਼ਾਨਾ ਬਣ ਕੇ ਲਾਇਆ ਜਾਂਦਾ ਦੂਰੋਂ, ਤਾਂ ਇਹ ਇਹਨਾਂ ਨੇ ਕਿਹਾ ਕਿ ਟਾਰਗੇਟ ਕੀਤਾ ਜਾ ਰਿਹਾ ਸੀ ਰਾਹੁਲ ਗਾਂਧੀ ਨੂੰ ਸਿੱਧੇ ਤੌਰ ਤੇ, ਉਹਦੀ ਸਿਕਿਉਰਿਟੀ ਦੇ ਵਿੱਚ ਕਿਤੇ ਨਾ ਕਿਤੇ ਸਨ ਮਰੀ ਹੋਈ ਆ। ਤਾਂ ਕਾਂਗਰਸ ਨੇ ਇਹ ਮੁੱਦਾ ਚੁੱਕ ਦਿੱਤਾ। ਉਸ ਤੋਂ ਬਾਅਦ ਫਿਰ ਇੱਕ ਚਿੱਠੀ ਦਾ ਵੀ ਮਾਮਲਾ ਸਾਹਮਣੇ ਆ ਗਿਆ ਕਿ ਕਾਂਗਰਸ ਨੇ ਚਿੱਠੀ ਵੀ ਭੇਜੀ ਆ ਕੇਂਦਰੀ ਗ੍ਰਹਿ ਮੰਤਰਾਲੇ ਨੂੰ। ਉਸ ਤੋਂ ਬਾਅਦ ਉਠਾ ਬੈਠਕ ਜ਼ਿਆਦਾ ਸ਼ੁਰੂ ਹੋ ਗਈ। ਫਿਰ ਕੇਂਦਰ ਨੇ ਸਫਾਈ ਦਿੱਤੀ ਔਰ ਸਫਾਈ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਸਾਫ਼ ਕਰ ਦਿੱਤੀਆਂ। ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਜਿਹੜੀ ਗ੍ਰੀਨ ਲਾਈਟ ਦਿਖਾਈ ਦਿੰਦੀ ਆ ਸ਼ਾਇਦ 6-7 ਦਫਾ ਦਿਖਾਈ ਦਿੰਦੀ ਆ ਉਸ ਵੀਡੀਓ ਦੇ ਵਿੱਚ, ਤਾਂ ਉਹ ਕਹਿੰਦੇ ਆ ਕਿ ਇਹ ਕੋਈ ਅਣਸੁਖਾਵੀ ਘਟਨਾ ਦਾ ਪ੍ਰਤੀਕ ਨਹੀਂ ਸੀ, ਕੋਈ ਸੰਕੇਤ ਵੀ ਨਹੀਂ ਸੀ। ਅਸਲ ਦੇ ਵਿੱਚ ਇਹਨਾਂ ਦਾ ਆਪਣਾ ਇੱਕ ਫੋਟੋਗ੍ਰਾਫਰ ਜਿਹੜਾ ਕਿ ਉਸ ਸਮੇਂ ਇਹ ਵੀਡੀਓਗ੍ਰਾਫੀ ਕਰਦਾ ਪਿਆ ਸੀ ਇਸ ਮਾਮਲੇ ਦੀ ਸਾਰੀ ਜੋ ਚੱਲਦੀ ਪਈ ਸੀ ਕਾਰਵਾਈ, ਤਾਂ ਉਹਦੇ ਕੈਮਰੇ ਦੀ ਲਿਸ਼ਕੋਰ ਸੀਗੀ, ਮਤਲਬ ਕਿ ਉਹਦਾ ਜਿਹੜਾ ਫੋਨ ਸੀਗਾ ਉਹਦੀ ਲਾਈਟ ਸੀ। ਇਹ ਕੋਈ ਸਨਾਈਪਰ ਗਨ ਦੀ ਲਾਈਟ ਵਗੈਰਾ ਜਾਂ ਲੇਜ਼ਰ ਨਿਸ਼ਾਨਾ ਜਿੱਦਾਂ ਉਹਨਾਂ ਨੇ ਕਿਹਾ ਕਿ ਉਹ ਐਸੀ ਕੋਈ ਗੱਲਬਾਤ ਨਹੀਂ ਸੀ। ਤਾਂ ਦੇਰ ਸ਼ਾਮ ਤੱਕ ਇਹਨਾਂ ਨੇ ਦੂਸਰਾ ਸਟੈਂਡ ਅਪਣਾ ਲਿਆ। ਕਾਂਗਰਸੀਆਂ ਨੇ ਕਹਿੰਦੇ ਕਿ ਅਸੀਂ ਤੇ ਚਿੱਠੀ ਘੱਲੀ ਕੋਈ ਨਹੀਂ ਔਰ ਕੇਂਦਰ ਨੇ ਵੀ ਸਾਫ਼ ਕਰ ਦਿੱਤਾ ਕਿ ਸਾਨੂੰ ਇਹੋ ਜਿਹੀ ਚਿੱਠੀ ਕੋਈ ਮਿਲੀ ਨਹੀਂ ਹੈ। ਪਰ ਇਸ ਮਾਮਲੇ ਤੇ ਅੱਜ ਕਾਫੀ ਹਾਂ ਹੱਲਾ ਮਚਿਆ ਰਿਹਾ। ਪਰ ਦੇਰ ਸ਼ਾਮ ਕਹਾਣੀ ਜਿਹੜੀ ਆ ਉਹ ਇਹ ਨਿਕਲੀ ਜਿਵੇਂ ਆਪਾਂ ਕਹਿੰਦੇ ਪੁੱਟਿਆ ਪਹਾੜ ਨਿਕਲਿਆ ਚੂਹਾ। ਤਾਂ ਇੱਕ ਸਿਕਿਉਰਿਟੀ ਦਾ ਮੁੱਦਾ ਬਣ ਗਿਆ ਪਰ ਕੇਂਦਰ ਵੱਲੋਂ ਇਹ ਦਾਅਵਾ ਕਰ ਦਿੱਤਾ ਗਿਆ ਕਿ ਅਸਲ ਦੇ ਵਿੱਚ ਇਹਨਾਂ ਦੇ ਆਪਣੇ ਬੰਦੇ ਦੇ ਮੋਬਾਈਲ ਦੀ ਉਹ ਲਾਈਟ ਸੀ। ਜੀ ਜੀ। ਅਗਲੀ ਗੱਲ ਤੇ ਨਜ਼ਰ ਮਾਰਦੇ ਮਨੀਸ਼ ਸਿਸੋਦੀਆ ਹੋਣਗੇ ਆਪ ਦੀ ਚੋਣ ਮੁਹਿੰਮ 5 ਮੈਂਬਰੀ ਚੋਣ ਪ੍ਰਚਾਰ ਕਮੇਟੀ ਦਾ ਐਲਾਨ। ਦੇਖੋ ਇਹ ਅੱਜ
ਤੈਅ ਕਰਕੇ ਤੇ ਹੁਣ ਤੁਰ ਪਏ ਆ ਕਿ ਅਸੀਂ ਇਹ ਚੋਣ ਜਿਹੜੀ ਮੁਹਿੰਮ ਆ ਭਖਾ ਦੇਣੀ ਆ। ਵੈਸੇ ਚੋਣ ਮੁਹਿੰਮ ਐਤਕੀ ਹੈ ਬੜੀ ਠੰਡੀ ਆ, ਜੇ ਭਖਾ ਦਿੰਦੇ ਆ ਤਾਂ ਉਹਦੇ ਲਈ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਬਾਲਣ ਜਿਹੜਾ ਵਧੀਆ ਇਸਤੇਮਾਲ ਕਰਨਾ ਪਊਗਾ। ਏਦਾਂ ਨਹੀਂ ਤੰਦੂਰ ਭਖਣਾ ਜਿੱਡੀ ਆਸਾਨੀ ਦੇ ਨਾਲ ਇਹਨਾਂ ਨੇ ਪਿਛਲੀ ਦਫਾ ਭਖਾ ਲਿਆ ਸੀਗਾ। ਸੋ ਇਹਨਾਂ ਨੇ 15 ਅਪ੍ਰੈਲ ਤੋਂ ਸੂਬਾ ਪੱਧਰੀ ਚੋਣ ਮੁਹਿੰਮ ਦਾ ਆਗਾਜ਼ ਕਰਨ ਦਾ ਐਲਾਨ ਕੀਤਾ ਤੇ ਇਹਦੇ ਵਿੱਚ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਜਿਹੜੇ ਆ ਮਨੀਸ਼ ਸਿਸੋਦੀਆ ਸਾਹਿਬ ਉਹ ਕਮਾਂਡ ਕਰਨਗੇ। ਯੋਜਨਾਬੰਦੀ ਇਹਨਾਂ ਨੇ ਸਾਰੀ ਤਿਆਰ ਕਰ ਲਈ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਦੱਸਦੇ ਆ ਕਿ ਮਨੀਸ਼ ਸਿਸੋਦੀਆ ਸੰਗਰੂਰ ਵਿੱਚ ਪਾਰਟੀ ਵਰਕਰਾਂ ਵਲੰਟੀਅਰਾਂ ਦੀ ਬੈਠਕ ਕਰਨਗੇ। ਨਾਲ 5 ਮੈਂਬਰੀ ਸੂਬਾ ਪੱਧਰੀ ਚੋਣ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਦੇ ਵਿੱਚ ਹਰਚੰਦ ਸਿੰਘ ਬਰਸਟ ਨੂੰ ਸ਼ਾਮਲ ਕੀਤਾ ਗਿਆ। ਨਵਦੀਪ ਸਿੰਘ ਜੀ ਸਿੰਘਾ ਜਿਹੜੇ ਮੋਗੇ ਤੋਂ ਤਾਲੁਕ ਰੱਖਦੇ ਆ ਉਹਨਾਂ ਨੂੰ, ਨੀਲ ਗਰਗ, ਸੁਖਰਾਜ ਸਿੰਘ ਗੋਰਾ, ਫਰੋਸ਼ਾ ਵਾਲਾ, ਅਵਤਾਰ ਸਿੰਘ ਈਲ ਵਾਲਾ, ਇਹ ਸਾਰੇ ਸ਼ਾਮਲ ਕੀਤੇ ਗਏ ਆ ਜੋ ਇਹਨਾਂ ਦੀ ਸੂਬਾ ਪੱਧਰੀ ਚੋਣ ਕਮੇਟੀ ਹੋਊਗੀ। ਤਾਂ ਇਹਦੇ ਵਿੱਚ ਹੁਣ ਦੇਖਦੇ ਆ ਅੱਗੇ ਅੱਗੇ ਕਿਸ ਤਰ੍ਹਾਂ ਕੰਪੇਨ ਪਕਾਉਂਦੇ ਆ। ਵੈਸੇ ਇਹਨਾਂ ਨੇ 16 ਅਪ੍ਰੈਲ ਨੂੰ ਹੁਸ਼ਿਆਰਪੁਰ, ਜਲੰਧਰ, 17 ਨੂੰ ਸ਼੍ਰੀ ਅਨੰਦਪੁਰ ਸਾਹਿਬ ਤੇ ਪਟਿਆਲਾ, 18 ਅਪ੍ਰੈਲ ਨੂੰ ਫਤਿਹਗੜ੍ਹ ਸਾਹਿਬ, 19 ਅਪ੍ਰੈਲ ਨੂੰ ਗੁਰਦਾਸਪੁਰ ਤੇ ਅੰਮ੍ਰਿਤਸਰ, 21 ਅਪ੍ਰੈਲ ਨੂੰ ਸ਼ਾਇਦ ਫਰੀਦਕੋਟ ਤੇ ਫਿਰੋਜ਼ਪੁਰ ਦੀਆਂ ਬੈਠਕਾਂ ਦਾ ਇਹਨਾਂ ਨੇ ਐਲਾਨ ਕੀਤਾ ਵਾ। ਸੋ ਸਮੱਸਿਆ ਕੀ ਆ ਕਿ ਦੇਖੋ ਕੰਪੇਨ ਤੇ ਸ਼ੁਰੂ ਕਰਨਗੇ। ਵੈਸੇ ਇੱਕ ਤੇ ਆਰਥਿਕ ਮੁਹਾਲ ਤੇ ਥੋੜੀ ਜੀ ਇਹ ਪਾਰਟੀ ਜੂਝਦੀ ਪਈ ਆ। ਇਹਨਾਂ ਦਾ ਇੱਕ ਅਹੁਦੇਦਾਰ ਥੋੜੇ ਦਿਨ ਪਹਿਲਾਂ ਅਹੁਦਾ ਹੀ ਛੱਡ ਕੇ ਚਲੇ ਗਿਆ। ਉਹ ਕਹਿੰਦਾ ਕਿ ਇਹ ਬਿਨਾਂ ਤਨਖਾਹ ਤੋਂ ਭਾਂਡੇ ਮੰਜਾਈ ਜਾਂਦੇ ਆ, ਯਾਨੀ ਮੈਨੂੰ ਤਨਖਾਹ ਵੀ ਨਹੀਂ ਦਿੰਦੇ। ਤਾਂ ਯਾਨੀ ਇੱਕ ਜਿਹੜੀ ਆਰਥਿਕ ਸਪੋਰਟ ਹੁੰਦੀ ਆ ਪਾਰਟੀ ਨੂੰ, ਉਹ ਤੇ ਐਤਕੀ ਸਮੱਸਿਆ ਹੈ ਹੀ ਹੈ ਆਮ ਆਦਮੀ ਪਾਰਟੀ ਵਾਸਤੇ। ਇੱਕ ਦੂਸਰੀ ਸਮੱਸਿਆ ਹੈ ਚਿਹਰਿਆਂ ਦਾ ਕਾਲ। ਚਿਹਰਿਆਂ ਤੋਂ ਭਾਵ ਇਹ ਹੁੰਦਾ ਕਿ ਜਿੱਦਾਂ ਧਾਕੜ ਬੁਲਾਰੇ ਸੀਗੇ, ਜੇ ਆਪਾਂ ਪਿਛਲੇ ਸਮੇਂ 'ਚ ਦੇਖੀਏ 2014 ਦੇ ਵਿੱਚ ਆਪੋ ਆਪਣੇ ਪੱਧਰ ਤੇ ਕਿੱਡੇ ਧਾਕੜ ਸੀਗੇ, ਜਿੱਦਾਂ ਡਾਕਟਰ ਧਰਮਵੀਰ ਗਾਂਧੀ ਆ, ਸੁਖਪਾਲ ਸਿੰਘ ਖਹਿਰਾ ਇਹਨਾਂ 'ਚ ਬਾਅਦ 'ਚ ਆ ਗਿਆ, ਭਗਵੰਤ ਮਾਨ ਸੀਗਾ, ਜੱਸੀ ਜਸਰਾਜ, ਇਹ ਬਹੁਤ ਸਾਰੇ ਐਸੇ ਚਿਹਰੇ ਸੀਗੇ ਜਿਹੜੇ ਭਾਸ਼ਣ ਕਲਾ ਦਾ ਬਹੁਤ ਉੱਤਮ ਨਮੂਨਾ ਪੇਸ਼ ਕਰਦੇ ਸੀ। ਤਾਂ ਯਾਨੀ ਕਰਾਊਡ ਨੂੰ ਖਿੱਚਦੇ ਸੀਗੇ। ਅੱਜ ਦੀ ਤਾਰੀਖ ਦੇ ਵਿੱਚ ਜੇ ਦੇਖੀਏ ਤੇ ਇਹੋ ਜਿਹੇ ਪ੍ਰਚਾਰਕ ਹੈ ਜਿਹੜੇ ਸਟਾਰ ਪ੍ਰਚਾਰਕ ਹੈ ਜਿਹੜੇ ਉਹ ਬਹੁਤ ਘੱਟ ਬਚੇ। ਔਰ ਲੈ ਦੇ ਕੇ ਮੇਰੇ ਖਿਆਲ ਦੇ ਨਾਲ ਕਹਾਣੀ ਖੜਦੀ ਹੈ ਭਗਵੰਤ ਮਾਨ ਤੇ। ਠੀਕ ਆ, ਨਾਂ ਬਹੁਤ ਵੱਡੇ ਵੱਡੇ ਆ, ਮਨੀਸ਼ ਸਿਸੋਦੀਆ, ਹਰਚੰਦ ਸਿੰਘ ਬਰਸਟ, ਇਹ ਸਾਰੇ ਠੀਕ ਹੈ ਬਹੁਤ ਨਾਮਚੀਨ ਬੰਦੇ ਹੋਣਗੇ। ਪਰ ਰੌਲਾ ਇਹ ਆ ਕਿ ਇੱਕ ਕਰਾਊਡ ਪੁਲਰ ਚਿਹਰਾ ਜਿਹੜਾ ਹੁੰਦਾ ਉਹਦੀ ਕਿਤੇ ਨਾ ਕਿਤੇ ਘਾਟ ਹੈ। ਕਿਉਂਕਿ ਦੇਖੋ ਭਗਵੰਤ ਮਾਨ ਕੱਲਾ ਮੇਰੇ ਖਿਆਲ ਨਾਲ ਸਾਰੇ ਮੋਰਚੇ ਤੇ ਨਹੀਂ ਜੂਝ ਸਕਦਾ। ਉਹਦੀ ਦਿੱਕਤ ਇਹ ਹੈ ਕਿ ਉਹਨੂੰ ਸੰਗਰੂਰ ਬਚਾਉਣ ਦੀ ਚੁਣੌਤੀ ਇੱਕ ਪਾਸੇ ਉਹਨੂੰ ਇਹ ਆ ਕਿ ਜੇ ਸੰਗਰੂਰ ਰੁੜ ਗਿਆ ਤੇ ਮੇਰੇ ਪੱਲੇ ਕੱਖ ਨਹੀਂ ਰਹਿਣਾ, ਮੈਨੂੰ ਤੇ ਆਪਣੇ ਬੰਦਿਆਂ ਨੇ ਮੁੜ ਕੇ ਖਿੱਚ ਲੈਣਾ ਕਿ ਤੂੰ ਤੇ ਲਗਾਤਾਰ ਦਾਅਵੇ ਕਰਦਾ ਸੀ ਕਿ ਕਿਆ ਕੀ ਹੋ ਗਿਆ। ਤਾਂ ਦੂਸਰੇ ਪਾਸੇ ਜੇ ਉਹ ਸੰਗਰੂਰ ਤੋਂ ਬਾਹਰ ਨਿਕਲਦਾ ਤਾਂ ਸੰਗਰੂਰ ਜਾਂਦਾ, ਤੇ ਜੇ ਸੰਗਰੂਰ 'ਚ ਰਹਿੰਦਾ ਤੇ ਦੂਸਰੇ ਪਾਸੇ ਤੁਹਾਨੂੰ ਮੈਂ ਜਿਵੇਂ ਕਿਹਾ ਇੱਕ ਬਹੁਤ ਵੱਡੀ ਪਰੇਸ਼ਾਨੀ ਆਮ ਆਦਮੀ ਪਾਰਟੀ ਵਾਸਤੇ। ਸੋ ਇਸ ਦੁਬਿਧਾ 'ਚੋਂ ਕਿਵੇਂ ਨਿਕਲਦੇ, ਇਸ ਪਰੇਸ਼ਾਨੀ 'ਚੋਂ ਕਿਵੇਂ ਨਿਕਲਦੇ ਆ, ਉਹ ਇਹਨਾਂ ਦੀ ਸਿਰਦਰਦੀ ਆ। ਪਰ ਇਹ ਗੱਲ ਤਾਂ ਇਹ ਆ ਕਿ ਭਗਵੰਤ ਮਾਨ ਦੇ ਬਰਾਬਰ ਦਾ ਐਸੇ ਸਮੇਂ ਕੋਈ ਸਟਾਰ ਪ੍ਰਚਾਰਕ ਇਹਨਾਂ ਦੇ ਕੋਲ ਨਜ਼ਰ ਨਹੀਂ ਆਉਂਦਾ। ਜੀ ਜੀ ਬਿਲਕੁਲ ਚੰਗਾ। ਇਸ ਵਾਰੀ ਵੀ ਲੱਗਦਾ ਭਗਵੰਤ ਮਾਨ ਨੂੰ ਰਿੜਕਿਆ ਵੀ ਜਾਊਗਾ ਥਾਂ ਥਾਂ ਦੇ ਉੱਤੇ। ਕਈ ਥਾਵਾਂ 'ਤੇ ਜਾ ਕੇ ਉਸਨੇ ਕਈਆਂ ਦੀਆਂ ਮੁਹਿੰਮਾਂ ਉਹਨੂੰ ਚਲਾਉਣੀਆਂ ਪੈਣੀਆਂ। ਅਗਲੀ ਜਿਹੜੀ ਗੱਲ ਕਰਦੇ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ, ਸਾਬਕਾ SSP ਚਰਨਜੀਤ ਸ਼ਰਮਾ ਨੂੰ ਮਿਲੀ ਵੱਡੀ ਰਾਹਤ। ਬਿਲਕੁਲ ਇਹ ਰਾਹਤ ਮਿਲ ਗਈ ਇਹਨਾਂ ਨੂੰ ਜ਼ਮਾਨਤ ਦੇ ਰੂਪ ਦੇ ਵਿੱਚ। ਸੈਸ਼ਨ ਕੋਰਟ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਅੱਜ ਜ਼ਮਾਨਤ ਦੀ ਸੁਣਵਾਈ ਕਰ ਰਿਹਾ ਸੀਗਾ ਫਰੀਦਕੋਟ ਦਾ ਸੈਸ਼ਨ ਕੋਰਟ। ਉਹਨਾਂ ਨੇ ਇਹਨਾਂ ਨੂੰ FIR ਨੰਬਰ 129 'ਚ ਜ਼ਮਾਨਤ ਦੇ ਦਿੱਤੀ ਆ। ਚਰਨਜੀਤ ਸ਼ਰਮਾ ਜਿਹੜਾ ਉਹ ਕਈ ਦਿਨਾਂ ਦੀ ਹਿਰਾਸਤ ਤੋਂ ਬਾਅਦ ਹੁਣ ਆਪਣੇ ਘਰ ਨੂੰ ਰਵਾਨਾ ਹੋ ਸਕੂਗਾ, ਕਿਉਂਕਿ ਇਹਦੇ ਵਿੱਚ 2 FIR ਮੇਰੇ ਖਿਆਲ ਦੇ ਨਾਲ, ਇੱਕ 'ਚੋਂ ਜ਼ਮਾਨਤ ਹੋ ਗਈ ਹੈ ਤਾਂ ਦੂਜੀ 'ਚੋਂ ਰੁਕਣੀ ਨਹੀਂ ਚਾਹੀਦੀ। ਟੈਕਨੀਕਲ ਪੁਆਇੰਟ ਇਹੀ ਹੁੰਦੇ ਆ। ਸੋ ਲੱਗਦਾ ਇਹੋ ਆ ਕਿ ਇਹਦਾ ਘਰ ਜਾਣ ਦਾ ਰਸਤਾ ਜਿਹੜਾ ਉਹ ਤਕਰੀਬਨ ਪੱਧਰਾ ਹੋ ਚੁੱਕਾ ਵਾ। ਦੂਸਰਿਆਂ ਨੂੰ ਰਾਤ ਪਹਿਲਾਂ ਹੀ ਮਿਲ ਗਈ ਸੀਗੀ, ਉਮਰਾ ਨੰਗਲ ਹੋਇਆ, ਚਾਹੇ ਦੂਸਰੇ ਅਧਿਕਾਰੀ ਸੀਗੇ, ਅਮਨਤਾਰ ਸਿੰਘ ਬਰਾੜ, ਇਹ ਸਾਰੇ ਗਾਏ ਬਗਾਏ ਲੈ ਗਏ ਆ, ਯਾਨੀ ਰਾਹਤ ਨੂੰ ਹਾਸਲ ਕਰ ਗਏ ਆ। ਤਾਂ ਚਰਨਜੀਤ ਸ਼ਰਮਾ ਜਿਹੜਾ ਜੇ ਉਹ ਜ਼ਮਾਨਤ ਦੂਸਰੇ ਕੇਸ ਤੋਂ ਲਿਆ ਜਾਂਦਾ ਜਾਂ ਪੂਰਨ ਤੌਰ ਤੇ ਪੱਕਾ ਆਜ਼ਾਦ ਹੋ ਜਾਂਦਾ ਤਾਂ ਫਿਰ ਇਹਨਾਂ ਦੇ ਕੋਲ ਵਿਖਾਉਣ ਲਈ ਹੋਰ ਕੁਛ ਨਹੀਂ ਬਚੇਗਾ, ਕਿਉਂਕਿ
ਆਪਾਂ ਵੇਖਿਆ ਹੀ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਹੋ ਗਿਆ ਸਿੱਧੇ ਤੌਰ ਤੇ, ਉਹ ਵੀ ਇੱਕ ਧਾਰਨਾ ਘੜੀ ਜਾ ਰਹੀ ਹੈ ਲੋਕਾਂ ਵੱਲੋਂ ਕਿ ਸ਼ਾਇਦ ਜਾਂਚ ਪੜਤਾਲ ਜਿਹੜੀ ਆ ਪ੍ਰਭਾਵਿਤ ਹੋਊਗੀ। ਤਾਂ ਦੂਸਰੇ ਪਾਸੇ ਜਿੰਨੇ ਇਹਨਾਂ ਨੇ ਗ੍ਰਿਫਤਾਰ ਕੀਤੇ ਸੀਗੇ ਉਹ ਜ਼ਮਾਨਤਾਂ ਲੈ ਗਏ, ਜਾਂ ਜਿਹੜੇ ਬੰਦੇ ਇਹਨਾਂ ਨੇ ਨਾਮਜ਼ਦ ਕੀਤੇ ਸੀਗੇ ਉਹ ਬਾਹਰ ਦੀ ਬਾਹਰ ਕੋਰਟ ਚੋਂ ਜ਼ਮਾਨਤਾਂ ਲੈ ਗਏ। ਤਾਂ ਅੱਗੇ ਫਿਰ ਇਹਨਾਂ ਨੇ ਜੋ ਇੱਕ ਮਾਹੌਲ ਸਿਰਜਿਆ ਸੀਗਾ ਕਿ ਸ਼ਾਇਦ ਇੱਕ ਕੋਈ ਵੱਡਾ ਚਿਹਰਾ ਜਿਹੜਾ ਉਸ ਇਲਾਕਿਆਂ ਦੇ ਪਿੱਛੇ ਹੋ ਸਕਦਾ, ਜਾਂ ਉਸ ਸਮੇਂ ਦੇ ਹਾਕਮ ਜਿਹੜੇ ਆ ਉਹ ਧੂ ਕੇ ਅੰਦਰ ਸੁੱਟੇ ਜਾ ਸਕਦੇ ਆ, ਤਾਂ ਜਿਹੜਾ ਉਹ ਇੱਕ ਭਰਮ ਪੈਦਾ ਕੀਤਾ ਸੀ, ਸ਼ਾਇਦ ਹੁਣ ਉਹ ਚੀਜ਼ ਜਿਹੜੀ ਆ ਉਹ ਬਹੁਤ ਦੂਰ ਦੀ ਜਾਪਣ ਲੱਗ ਪਊਗੀ ਕਿ ਨਹੀਂ ਇਹ ਏਦਾਂ ਛੇਤੀ ਹੋ ਨਹੀਂ ਸਕਦਾ। ਸੋ ਇਹੀ ਕਹਿਣਾ ਪਊਗਾ ਇਸ ਮਾਮਲੇ ਦੇ ਵਿੱਚ ਕਿ ਚਰਨਜੀਤ ਸ਼ਰਮਾ ਜਿਹੜਾ ਉਹ ਕੋਰਟ ਤੋਂ ਜ਼ਮਾਨਤ ਲੈ ਗਿਆ, ਦੂਸਰੇ ਵੀ ਲੈ ਗਏ, ਤਾਂ ਕੁੱਲ ਮਿਲਾ ਕੇ ਫਿਰ ਗੱਲ ਉੱਥੇ ਦੀ ਉੱਥੇ ਖੜੂਗੀ ਕਿ ਨਿਆਂ ਕਿੱਥੋਂ ਜਾਂ ਨਿਆਂ ਕਦੋਂ ਮਿਲੂਗਾ, ਨਿਆਂ ਕਿੱਥੋਂ ਮਿਲੂਗਾ, ਨਿਆਂ ਕਦੋਂ ਮਿਲੂਗਾ। ਕਿਉਂਕਿ SIT ਵੀ ਇੱਕ ਵਾਰੀ ਕਹਿ ਲਈਏ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੋਂ ਬਾਅਦ ਥੋੜੀ ਸ਼ੱਕੀ ਹੋ ਗਈ ਹੈ। ਸ਼ੱਕੀ ਇਸ ਕਰਕੇ ਹੋ ਗਈ ਆ ਕਿਉਂਕਿ SIT ਦੇ ਵਿੱਚ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪਾਂ ਦੇਖ ਲਈਏ, ਉਸ ਤੋਂ ਇਲਾਵਾ ਵੀ ਦੂਸਰੇ ਅਫਸਰ ਆ, ਪਰ ਜਿਹੜੀ ਕਾਰਕਰਦਗੀ ਆ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬੜੀ ਆਲਾ ਮੈਰੀ ਸੀਗੀ। ਤਾਂ ਸਿੱਧੇ ਤੌਰ ਤੇ ਇਹ ਦੋ ਚੀਜ਼ਾਂ ਜਿਹੜੀਆਂ ਉਹ ਇਸ ਜਾਂਚ ਪੜਤਾਲ ਨੂੰ ਸ਼ੱਕੀ ਕਰਦੀਆਂ ਕਿ ਅੱਗੇ ਨਿਆਂ ਹੋਏਗਾ ਜਾਂ ਨਹੀਂ ਹੋਏਗਾ। ਜੀ ਜੀ। ਅਗਲੀ ਗੱਲ ਕਰਦੇ ਕਹਿੰਦੇ ਅਕਾਲੀ ਦਲ ਨੇ ਕੈਪਟਨ ਦੇ ਮੀਡੀਆ ਸਲਾਹਕਾਰ ਤੇ 2 ਹੋਰ ਜਾਣਿਆਂ ਦੀਆਂ ਜਿਹੜੀਆਂ ਕੀਤੀਆਂ ਨੇ ਸ਼ਿਕਾਇਤਾਂ। ਮੈਨੂੰ ਲੱਗਦਾ ਇਹਨਾਂ ਨੂੰ ਸਫਲਤਾ ਮਿਲ ਗਈ ਅੱਗੇ ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ 'ਚ। ਹੁਣ ਇਹ ਹਟਦੇ ਨਹੀਂ, ਖਾਲੀ ਇਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਠੋਕ ਕੇ ਕਰਨਗੇ। ਸੋ ਇਹਨਾਂ ਨੇ ਮੀਡੀਆ ਸਲਾਹਕਾਰ ਦੀ ਸ਼ਿਕਾਇਤ ਕੀਤੀ ਆ, ਔਰ ਇਹ ਸ਼ਿਕਾਇਤ ਇਸ ਕਰਕੇ ਕੀਤੀ ਆ, ਉਹ ਕਹਿੰਦੇ ਆ ਕਿ ਇਹ ਇੱਕ ਅਫਸਰ ਨੇ ਪਰ ਇਹ ਪ੍ਰੈਸ ਬਿਆਨ ਜਿਹੜੇ ਆ ਉਹ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਹੈ ਜਿਹੜੇ ਉਹਨਾਂ ਤੇ ਪੋਸਟ ਕਰਕੇ ਚੋਣ ਜ਼ਾਬਤੇ ਦਾ ਉਲੰਘਣ ਕਰਦੇ ਪਏ। ਇਸ ਤੋਂ ਇਲਾਵਾ 2 ਹੋਰ ਵੀ ਅਫਸਰ ਆ ਜਿਨ੍ਹਾਂ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ। ਇੱਕ ਤੇ ਅਕਾਲੀ ਦਲ ਨੇ ਜਿਹੜੀ ਸ਼ਿਕਾਇਤ ਕੀਤੀ ਆ ਉਹ ਬਠਿੰਡਾ ਦੇ DPRO ਜਿਹੜੇ ਹੁੰਦੇ ਲੋਕ ਸੰਪਰਕ ਵਿਭਾਗ ਦੇ ਗੁਰਦੀਪ ਮਾਨ, ਤੇ ਇੱਕ ਮਾਨਸਾ ਦੀ APRO ਆ ਮੇਘਾ ਮਾਨ, ਇਹਨਾਂ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ। ਸੋ 2 ਦੂਸਰੇ ਅਫਸਰ ਜਿਹੜੇ ਲੋਕ ਸੰਪਰਕ ਵਿਭਾਗ ਦੇ ਵਿੱਚ ਆ ਉਹਨਾਂ ਦੀਆਂ ਵੀ ਸ਼ਿਕਾਇਤਾਂ ਕੀਤੀਆਂ। ਤਾਂ ਗੱਲ ਪਹੁੰਚ ਕੇ ਫਿਰ ਉੱਥੇ ਆ ਜਾਣੀ ਆ ਕਿ ਚੋਣ ਕਮਿਸ਼ਨ ਜਿਸ ਤਰੀਕੇ ਨਾਲ ਕੰਮ ਕਰਦਾ ਪਿਆ ਉੱਤੋਂ ਇਹ ਚੀਜ਼ ਜਿਹੜੀ ਆ ਉਹ ਬੜੀ ਪ੍ਰਭਾਵਸ਼ਾਲੀ ਬਣ ਜਾਂਦੀ ਆ ਕਿ ਦੇਖੋ ਇਹ ਇਸ ਸਮੇਂ ਵਿਰੋਧੀ ਧਿਰ ਦੇ ਵਿੱਚ ਅਕਾਲੀ ਦਲ, ਪਰ ਚੋਣ ਕਮਿਸ਼ਨ ਦੇ ਵਿੱਚ ਜਦੋਂ ਵੀ ਇਹ ਜਾਂਦੇ ਹੁਣ ਇਹਨਾਂ ਦੀ ਗੱਲ ਕਹਿਣ ਦਾ ਆਪਣੇ ਤਰਕ ਰੱਖਣ ਦਾ ਢੰਗ ਇੰਨਾ ਮਜ਼ਬੂਤ ਆ ਅਤਾਜ਼ਤ ਕਿ ਸਫਲਤਾ ਮਿਲ ਰਹੀ ਹੈ। ਜਾਂ ਫਿਰ ਦੂਸਰਾ ਜਿਵੇਂ ਮੈਂ ਪੱਖ ਤੁਹਾਨੂੰ ਕਿਹਾ ਵਾ ਕਿ ਚੋਣ ਕਮਿਸ਼ਨ ਦੀ ਫਿਰ ਭਰੋਸੇਯੋਗਤਾ ਜਿਹੜੀ ਉਹ ਆ ਜਾਂਦੀ ਆ ਕਿ ਹਾਂ ਭਾਈ ਇਹ ਸਭ ਕੁਛ ਹੈ ਜਿਹੜਾ ਕਿਤੇ ਨਾ ਕਿਤੇ ਅਕਾਲੀਆਂ ਨੂੰ ਫਾਇਦੇ ਵਾਸਤੇ ਤੇ ਨਹੀਂ ਕਰਵਾਇਆ ਜਾ ਰਿਹਾ, ਕਿਉਂਕਿ ਇਹ ਇੱਥੇ ਅਲਾਈਅੰਸ ਬਣਾ ਕੇ ਲੜ ਰਹੇ ਆ ਭਾਜਪਾ ਦੇ ਨਾਲ। ਤਾਂ ਇਹ ਸਾਰੀਆਂ ਚੀਜ਼ਾਂ ਨਾਲ ਚੱਲ ਰਹੀਆਂ, ਪਰ ਇਹ ਗੱਲ ਮੈਂ ਕਹੂੰਗਾ ਕਿ ਲੋਹੇ ਤੇ ਲੀਕ ਹੈ, ਇਹਦੇ ਵਿੱਚ ਅਕਾਲੀ ਜਾਂ ਕਾਂਗਰਸੀਆਂ ਦਾ ਕੋਈ ਫਰਕ ਨਹੀਂ ਪੈਂਦਾ ਕਿ ਜਿਹੜੇ ਬਿਊਰੋਕਰੇਟਸ ਆ ਉਹ ਬਹੁਤ ਹੱਦ ਤੱਕ ਆਪਾਂ ਦੇਖਿਆ ਹੀ ਆ ਕਿ ਕਿਸ ਤਰ੍ਹਾਂ ਅਸਤੀਫੇ ਦੇ ਕੇ ਵੀ ਚੋਣਾਂ ਲੜਦੇ ਪਏ ਆ, ਕਿਸ ਤਰੀਕੇ ਨਾਲ ਉਹ ਲੰਡ ਕਰਕੇ ਇਹਨਾਂ ਲਈ ਕੰਮ ਵੀ ਕਰਦੇ ਨਜ਼ਰ ਆਉਂਦੇ ਆ। ਤਾਂ ਇਹ ਹੈਗਾ ਕਿ ਬਿਊਰੋਕਰੇਟਸ ਜਿਹੜੇ ਆ ਉਹ ਕਰਿੰਦੇ ਬਣ ਕੇ ਕੰਮ ਕਰਦੇ ਆ, ਇਸੇ ਕਰਕੇ ਸ਼ਿਕਾਇਤਾਂ ਨਿਕਲਦੀਆਂ, ਇਸੇ ਕਰਕੇ ਹੀ ਵਿਵਾਦ ਪੈਦਾ ਹੁੰਦੇ ਆ, ਇਸੇ ਕਰਕੇ ਫਿਰ ਤਬਾਦਲੇ ਹੁੰਦੇ ਆ। ਇਹਦੇ ਵਿੱਚ ਇਹ ਨਹੀਂ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਚੋਣ ਕਮਿਸ਼ਨ ਤੇ ਸੁੱਟ ਦਈਏ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਅਕਾਲੀਆਂ ਨੂੰ ਗਲਤ ਕਹਿ ਕੇ ਨਜਿੱਠ ਦਈਏ ਕਿ ਹਾਂਜੀ ਨਹੀਂ ਇਹ ਹੀ ਸਭ ਕੁਝ ਗਲਤ ਕਰਦੇ ਆ। ਅਸਲ ਦੇ ਵਿੱਚ ਇਹੋ ਹੀ ਆ, ਸਰਕਾਰ ਜੀ ਦੀ ਮਰਜ਼ੀ ਹੋਵੇ। ਇਹ ਜਿਹੜੀ ਬਿਊਰੋਕ੍ਰੇਸੀ ਆ ਇਹਦੇ ਵਿੱਚ ਕੁਝ ਜਿਹੜੇ ਪੁਰਜ਼ੇ ਆ ਉਹ ਇਹੋ ਜਿਹੇ ਪੁਰਜ਼ੇ ਆ ਕਿ ਦੂਸਰੇ ਦੇ ਕਿੱਲੀ ਨੱਪਣ ਤੋਂ ਚੱਲਦੇ ਆ, ਕੰਮ ਕਰਦੇ ਨਜ਼ਰ ਆਉਂਦੇ ਆ। ਆਹੀ ਰੱਟਾ ਭਾਰਤ ਦੀ ਲੋਕਤੰਤਰ ਦੀ ਜੇ ਸਭ ਤੋਂ ਵੱਡੀ ਕਮਜ਼ੋਰੀ ਕਹੀਏ ਤਾਂ ਕਮਜ਼ੋਰੀ ਇਹੋ ਆ ਕਿ ਜਿਹੜੀ ਬਿਊਰੋਕ੍ਰੇਸੀ ਆ ਉਹ ਇੱਕ ਗੁਲਾਮਾਂ ਵਾਂਗੂ, ਜਿੱਦਾਂ ਗੁਲਾਮ ਚੱਲਦੇ ਆ, ਉਹ ਗੁਲਾਮਾਂ ਵਾਂਗੂ ਵਤੀਰਾ ਰੱਖ ਕੇ ਚੱਲਦੀ ਨਜ਼ਰ ਆਉਂਦੀ ਹੈ। ਤਾਂ ਬਿਊਰੋਕ੍ਰੇਸੀ ਦੇ ਵਿੱਚ ਜਿਹੜੇ ਅਫਸਰ ਆਜ਼ਾਦਾਨਾ ਢੰਗ ਨਾਲ ਕੰਮ ਕਰਦੇ ਹੋਣ, ਵਧੀਆ ਨੀਤੀਆਂ ਲੈ ਕੇ ਆਉਂਦੇ ਨੇ, ਉਹਨਾਂ ਦੀ ਕਿੱਲਤ ਆ, ਕਮੀ ਆ, ਬਹੁਤ ਥੋੜੇ ਆ, ਨਗੂਣੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਗਵਾਹੀ ਨਹੀਂ ਦੇ ਸਕਣਗੇ ਸ਼ੇਰ ਸਿੰਘ ਘੁਬਾਇਆ ਤੇ ਆਖਰੀ ਮੌਕੇ ਹਾਈਕੋਰਟ 'ਚ ਨਹੀਂ ਹੋਏ ਪੇਸ਼। ਇਹਦੇ ਮੁੰਡੇ ਦੀ ਨਾ ਸ਼ਿਕਾਇਤ ਹੋਈ ਆ, ਉਹ ਫਾਜ਼ਿਲਕਾ ਤੋਂ ਇਲੈਕਸ਼ਨ ਲੜਿਆ ਸੀਗਾ, ਥੋੜੀਆਂ ਜਿਹੀਆਂ ਵੋਟਾਂ ਤੇ ਜਿੱਤਿਆ ਸੀ, ਮੇਰੇ ਖਿਆਲ ਦੇ ਨਾਲ 260 ਵੋਟਾਂ ਦਾ ਫਰਕ ਸੀਗਾ ਫਾਜ਼ਿਲਕਾ ਦਾ।
ਤਾਂ ਸੁਰਜੀਤ ਕੁਮਾਰ ਜੈਣੀ ਹਾਰ ਗਿਆ ਸੀਗਾ। ਸੁਰਜੀਤ ਜੈਣੀ ਜਦੋਂ ਹਾਰ ਗਿਆ ਸੀਗਾ ਉਸ ਤੋਂ ਬਾਅਦ ਉਹਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ ਕਿ ਇਸ ਮੁੰਡੇ ਦੀ ਉਮਰ ਹੀ 25 ਸਾਲ ਨਹੀਂ ਬਣਦੀ ਜਿਹੜੀ ਘੱਟੋ ਘੱਟ ਚਾਹੀਦੀ ਹੈ ਇਲੈਕਸ਼ਨ ਲੜਨ ਵਾਸਤੇ। ਤਾਂ ਉਹਦੇ ਸਰਟੀਫਿਕੇਟਾਂ ਤੇ 2 ਤਰ੍ਹਾਂ ਦੀ ਉਮਰ ਸੀਗੀ। ਇਹ ਤਾਂ ਕਹਿੰਦਾ ਕਿ ਨਹੀਂ ਜੀ ਉਹ ਬਾਅਦ ਚ ਠੀਕ ਹੋ ਗਈ ਸੀ, ਮੈਂ ਜੋ ਇਲੈਕਸ਼ਨ ਲੜਿਆ ਵਾ ਉਹ ਮਿੱਥੀ ਉਮਰ ਪੂਰੀ ਕਰਕੇ ਲੜਿਆ ਵਾ। ਪਰ ਉੱਥੇ ਹਾਈ ਕੋਰਟ ਦੇ ਵਿੱਚ ਜਦੋਂ ਇਹ ਸੁਣਵਾਈ ਚੱਲੀ ਆ ਤਾਂ ਸ਼ੇਰ ਸਿੰਘ ਘੁਬਾਇਆ ਨੂੰ ਇੱਕ ਗਵਾਹ ਦੇ ਤੌਰ ਤੇ ਉੱਥੇ ਸੱਦਿਆ ਗਿਆ। 5 ਮੌਕੇ ਦਿੱਤੇ ਗਏ ਆ, 5ਵਾਂ ਤੇ ਆਖਰੀ ਮੌਕਾ ਜਿਹੜਾ ਉਹ ਲੰਘ ਗਿਆ। ਇਹਨਾਂ ਨੇ 5 ਮੌਕਿਆਂ ਤੇ ਜਾ ਕੇ ਗਵਾਹੀ ਨਹੀਂ ਦਿੱਤੀ ਤੇ ਹੁਣ ਹਾਈ ਕੋਰਟ ਨੇ ਇਹਨਾਂ ਦੀ ਗਵਾਹੀ ਜਿਹੜੀ ਆ ਕੱਟ ਦਿੱਤੀ ਆ। ਪਰ ਇਹਨਾਂ ਦੇ ਵਕੀਲ ਨੇ ਇੱਕ ਦਲੀਲ ਦਿੱਤੀ ਆ ਕਿ ਦਵਿੰਦਰ ਸਿੰਘ ਦੀ ਉਮਰ ਦਾ ਜਿਹੜਾ ਮਾਮਲਾ ਉਹ ਇੱਕ ਹੇਠਲੀ ਅਦਾਲਤ ਦੇ ਵਿੱਚ ਵੀ ਪੈਂਡਿੰਗ ਆ, ਤਾਂ ਪਹਿਲਾਂ ਉਹ ਨਿਬੇੜਿਆ ਜਾਵੇ ਫਿਰ ਇੱਥੇ ਦੇਖਦੇ ਆ। ਹੁਣ ਦੇਖਦੇ ਆ ਕਿ ਹਾਈ ਕੋਰਟ ਜਿਹੜਾ ਉਹ ਇਸ ਕੇਸ ਨੂੰ ਕਿਸ ਤਰ੍ਹਾਂ ਲੈਂਦਾ ਵਾ। ਪਰ ਕੁੱਲ ਮਿਲਾ ਕੇ ਦਵਿੰਦਰ ਸਿੰਘ ਘੁਬਾਇਆ ਵਾਲੀ ਪਟੀਸ਼ਨ ਹੈ ਜਿਹੜੀ ਉਹ ਉਸੇ ਹੀ ਪਾਈਪਲਾਈਨ 'ਚ ਪੈ ਗਈ ਆ ਜਿਹਦੇ ਵਿੱਚ ਆਪਾਂ ਬੜੇ ਕੇਸ ਦੇਖੇ ਭਾਰਤੀ ਰਾਜਨੀਤੀ ਨਾਲ ਜੁੜੇ। ਉਹਨਾਂ ਦੇ ਵਿੱਚੋਂ ਇੱਕ ਨਵਜੋਤ ਸਿੱਧੂ ਦਾ ਜਿਹੜਾ 2009 ਚ ਇਲੈਕਸ਼ਨ ਲੜਿਆ ਸੀ, ਉਹਦੀ ਇੱਕ ਸ਼ਿਕਾਇਤ ਸੀਗੀ ਜਿਹੜੀ ਸੋਨੀ ਨੇ ਕੀਤੀ ਸੀਗੀ, ਜਿਹੜੇ ਬਾਅਦ ਦੇ ਵਿੱਚ ਹੁਣ ਇਹਨਾਂ ਦੇ ਨਾਲ ਮਿਨਿਸਟਰ ਵੀ ਅੰਮ੍ਰਿਤਸਰ ਤੋਂ, ਤਾਂ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਸੀ। 14 ਦੇ ਵਿੱਚ ਦੇਖ ਲਓ ਕਿ ਨਵਜੋਤ ਸਿੱਧੂ ਆਪਣੀ ਟਰਮ ਪੂਰੀ ਕਰ ਗਿਆ ਤੇ 16 ਚ ਜਾ ਕੇ ਸੁਪਰੀਮ ਕੋਰਟ ਚ ਫੈਸਲਾ ਹੁੰਦਾ ਪਿਆ ਕਿ ਕੇਸ ਚਲਾਇਆ ਜਾਵੇ ਜਾਂ ਨਾ ਚਲਾਇਆ ਜਾਵੇ। ਤਾਂ ਕਹਿਣ ਦਾ ਭਾਵ ਇਹ ਆ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਬਹੁਤ ਲੰਮਾ ਸਮਾਂ ਲੈ ਜਾਂਦੀਆਂ ਕਈ ਦਫਾ, ਤਾਂ ਉਦੋਂ ਤੱਕ ਟਰਮ ਜਿਹੜੀ ਆ ਉਹ ਬੰਦਾ ਭੋਗ ਕੇ ਤੇ ਨਿਕਲ ਜਾਂਦਾ। ਇਸ ਮਾਮਲੇ 'ਚ ਵੀ ਇਸ ਤਰ੍ਹਾਂ ਹੋਊਗਾ ਜਾਂ ਪਹਿਲਾਂ ਫੈਸਲਾ ਹੋ ਜਾਊਗਾ, ਦੇਖਣਾ ਦਿਲਚਸਪ ਰਹੂਗਾ। ਜੀ ਜੀ ਬਿਲਕੁਲ, ਇਹਨਾਂ ਦੀਆਂ ਕਾਰਵਾਈਆਂ ਦਾ ਤੇ ਪਤਾ ਲੱਗਦਾ ਹੀ ਆ। ਅਕਾਲੀ ਦਲ ਦੇ ਉੱਤੇ ਕਿੰਨੇ ਚਿਰ ਦਾ 2 ਸੰਵਿਧਾਨ ਰੱਖਣ ਦਾ ਜਿਹੜਾ ਮਾਮਲਾ ਹੈ ਉਹ ਚੱਲ ਹੀ ਰਿਹਾ ਹੈ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਪੰਜਾਬ ਲਈ ਕਾਂਗਰਸ ਨੇ 2 ਹੋਰ ਉਮੀਦਵਾਰਾਂ ਦਾ ਐਲਾਨ ਕਰਤਾ। ਤਾਂ ਬਿਲਕੁਲ ਇਹ ਦੋਨੇ ਹੀ ਉਮੀਦਵਾਰ ਆ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਸੰਦ ਕਹੀ ਜਾ ਸਕਦੇ ਆ, ਜਾਂ ਕਹਿ ਲਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਜਿੱਦ ਜਾਂ ਜਿੱਤ ਕਹੀ ਜਾ ਸਕਦੀ ਹੈ। ਇਹਦੇ ਵਿੱਚ ਇਹ ਹੋਇਆ ਕਿ ਜਿਹੜੇ ਮਨੀਸ਼ ਤਿਵਾੜੀ ਆ ਉਹ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਏ ਗਏ ਆ। ਮਨੀਸ਼ ਤਿਵਾੜੀ ਉਹ ਸ਼ਖਸ ਨੇ ਜਿਹੜੇ 2014 ਵਿੱਚ ਇਲੈਕਸ਼ਨ ਲੜਨ ਤੋਂ ਇਨਕਾਰੀ ਹੋ ਗਏ। ਹਾਲਾਂਕਿ ਪਹਿਲਾਂ ਉਹ ਕੇਂਦਰ ਦੇ ਵਿੱਚ ਮਿਨਿਸਟਰ ਰਹੇ ਸੀਗੇ, ਪਰ ਕਿਉਂਕਿ ਕੈਪਟਨ ਦਾ ਧੜਾ ਕਾਫੀ ਹੱਦ ਤੱਕ ਸਪੋਰਟ ਕਰਦਾ ਉਹਨਾਂ ਨੂੰ, ਤਾਂ ਟਿਕਟ ਇਹਨਾਂ ਨੂੰ ਮਿਲੀ ਆ। ਤਾਂ ਦੂਸਰੇ ਪਾਸੇ ਹੋਰ ਵੀ ਇੱਕ ਬਹੁਤ ਇਹਨਾਂ ਦੇ ਖਾਸ ਕੇਵਲ ਸਿੰਘ ਜੀ ਢਿੱਲੋਂ ਉਹ ਟਿਕਟ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੰਗਰੂਰ ਤੋਂ। ਤਾਂ ਆਪਾਂ ਜੇ ਦੇਖੀਏ ਪੰਜਾਬ ਦਾ ਹੁਣ ਜਿਹੜਾ ਰਾਜਨੀਤਿਕ ਨਕਸ਼ਾ ਉਹ ਤਕਰੀਬਨ ਨਿਖਰ ਚੁੱਕਾ। ਚੋਟ ਪੱਕੋ ਟੱਕਰ ਪੱਕੋ ਜਾਂ ਕਿਤੇ ਕਿਹਦੇ ਦਰਮਿਆਨ ਟੱਕਰ ਹੋਊਗੀ। ਪਰ 2 ਸੀਟਾਂ ਭੰਬਲਪੁਰਸਾ ਜਿਹੜਾ ਨਾ ਉਧਰੋਂ ਹੱਲ ਹੋ ਰਿਹਾ ਨਾ ਉਧਰ ਹੋ ਰਿਹਾ, ਉਹ ਆ ਬਠਿੰਡਾ ਤੇ ਫਿਰੋਜ਼ਪੁਰ। ਅਕਾਲੀਆਂ ਨੇ ਵੀ ਦਾਅ ਬਚਾ ਕੇ ਰੱਖਿਆ ਪਿਆ ਤੇ ਉਧਰੋਂ ਕਾਂਗਰਸ ਨੇ ਵੀ ਦਾਅ ਬਚਾ ਕੇ ਰੱਖਣ ਦੀ ਨੀਤੀ ਹੈ ਜਿਹੜੀ ਉਹ ਅਖਤਿਆਰ ਕਰ ਲਈ ਹੈ। ਸੋ 2 ਅਹਿਮ ਸੀਟਾਂ ਤੇ ਨਾ ਅਕਾਲੀ ਪੱਤਾ ਖੋਲਦੇ ਪਏ ਆ ਤੇ ਨਾ ਕਾਂਗਰਸੀ ਪੱਤਾ ਖੋਲਦੇ ਪਏ ਆ। ਜੀ ਜੀ ਬਿਲਕੁਲ ਦੇਖਣ ਵਾਲੀ ਗੱਲ ਰਹੇਗੀ ਕੀ ਰਹੇਗਾ ਇਸ ਮਾਮਲੇ ਦੇ ਵਿੱਚ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਤੇ ਫਿਰ ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।